ਈਰਾਨ ਦੇ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹਟਾ ਦਿੱਤੀਆਂ ਗਈਆਂ ਹੈਗੀਆਂ। ਕਹਿੰਦੇ ਵੀ ਇਹ ਵਨ ਆਫ ਦਾ ਬਿਗੇਸਟ ਕੰਸੈਸ਼ਨ ਹੈਗਾ ਅਮਰੀਕਾ ਦੇ ਦੁਆਰਾ। ਦ ਇਕੋਨੋਮਿਸਟ ਨੇ ਅੱਜ ਇਹ ਆਰਟੀਕਲ ਛਾਪਿਆ। ਕਹਿੰਦੇ ਵੀ ਇਹ ਸਭ ਤੋਂ ਵੱਡਾ ਜੇ ਫਾਇਦਾ ਮਿਲਿਆ ਈਰਾਨ ਨੂੰ ਇਸ ਐਗਰੀਮੈਂਟ ਦੇ ਵਿੱਚ, ਉਹ ਇਹ ਆ ਵੀ ਉਹਨਾਂ ਦੇ ਉੱਤੇ ਤੇਲ ਵੇਚਣ ਦੀਆਂ ਰਿਸਟ੍ਰਿਕਸ਼ਨਸ ਨੂੰ ਹਟਾ ਦਿੱਤਾ ਗਿਆ ਆ। ਈਰਾਨ ਦੀ ਫੁੱਟਬਾਲ ਟੀਮ ਪਹੁੰਚੀ ਹੋਈ ਹੈ ਵਰਲਡ ਕੱਪ ਦੇ ਵਿੱਚ ਤੇ 21 ਜੂਨ ਨੂੰ ਉਹਨਾਂ ਦਾ ਬੈਲਜੀਅਮ ਦੇ ਨਾਲ ਮੈਚ ਹੋਇਆ ਸੀ, 9th ਇਨ ਦਾ ਵਰਲਡ। ਤੇ ਉਹਨਾਂ ਨੇ ਜੋ ਆਪਣਾ ਸ਼ੋਅ ਕਰਨਾ ਸੀ ਵੀ ਸਾਡੇ ਨਾਲ ਧੱਕਾ ਹੋਇਆ, ਸਾਡੀਆਂ ਬੱਚੀਆਂ ਨੂੰ ਮਾਰਿਆ ਗਿਆ, ਉਹ ਉਹਨਾਂ ਦੀ ਟੀਮ ਨੇ ਬੱਚੀਆਂ ਦੇ ਬੈਗ ਵੀ ਚੱਕੇ ਹੋ ਸੀ, ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਬੈਨਰ ਸੀਗੇ। ਪਰ ਓਵਰਆਲ ਬਹੁਤ ਸਾਰਾ, ਜਿੱਦਾਂ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਵੀ ਅਸੀਂ ਤਾਂ ਜੀ ਰਜੀਮ ਚੇਂਜ ਕਰਨਾ, ਉਹਨਾਂ ਨੇ ਹਜ਼ਾਰਾਂ ਲੋਕ ਜਿਹੜੇ ਆ ਮਾਰ ਦਿੱਤੇ ਹੈਗੇ ਆ, ਜਿਹੜੇ ਐਗਰੀ ਨਹੀਂ ਕਰਦੇ ਜਾਂ ਜਿਹੜੇ ਓਪੋਜੀਸ਼ਨ ਦੇ ਵਿੱਚ ਸੀ ਜਾਂ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਉਹ ਸਾਰਾ ਕੁਝ ਛੱਡ ਕੇ ਫਿਰ ਕਹਿੰਦੇ ਜੀ ਵੀ ਅਸੀਂ ਜਿਹੜਾ ਆ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹਣਾ ਆ, ਜਿਹੜੀ ਕਿ ਪਹਿਲਾਂ ਖੁੱਲੀ ਸੀ। ਫਿਰ ਕਹਿੰਦੇ ਜੀ ਵੀ ਅਸੀਂ ਹੁਣ ਜਿਹੜਾ ਆ ਨਿਊਕਲੀਅਰ ਜਿਹੜਾ ਉਹਨਾਂ ਦੇ ਕੋਲ ਹੈਗਾ ਆ, ਜੋ ਵੀ ਇਕਵਿਪਮੈਂਟ ਜਾਂ ਮਟੀਰੀਅਲ, ਉਹ ਸਾਰਾ ਜਿਹੜਾ ਆ ਉਹ ਉੱਥੋਂ ਜਾਂ ਅਮਰੀਕਾ ਨੂੰ ਦਿੱਤਾ ਜਾਵੇ ਜਾਂ ਹੋਰ ਕਿਤੇ ਵੀ ਉੱਥੋਂ ਨਿਕਲਣਾ ਚਾਹੀਦਾ, ਉਹ ਵੀ ਉੱਥੇ ਹੀ ਆ। ਸੋ ਸਾਰੀ ਕਾਸੇ ਨੂੰ ਲੈ ਕੇ ਓਵਰਆਲ ਜੇ ਦੇਖਿਆ ਜਾਵੇ, ਈਰਾਨ ਵਾਲਿਆਂ ਨੂੰ ਕਹਿੰਦੇ ਵੀ ਇਸ ਆਰਟੀਕਲ ਦੇ ਮੁਤਾਬਕ ਕਾਫੀ ਜ਼ਿਆਦਾ ਫਾਇਦਾ ਹੋਇਆ ਕਿ ਉਹਨਾਂ ਦੇ ਜਿਹੜੀਆਂ ਤੇਲ ਵੇਚਣ ਦੀਆਂ ਰਿਸਟ੍ਰਿਕਸ਼ਨ ਲੱਗੀਆਂ ਸੀਆਂ ਉਹ ਉਠਾ ਲਈਆਂ ਗਈਆਂ। ਜੀ। ਸੋ ਕਾਫੀ ਵੱਡਾ ਜਿਹੜਾ ਇਹ ਚੇਂਜ ਆ। ਕੱਲ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਪਾਕਿਸਤਾਨ ਵਾਲਿਆਂ ਨੇ ਵੀ ਉਹ ਤੇਲ ਜਿਹੜਾ ਉੱਧਰੋਂ ਲੈਣਾ, ਜਿਹੜਾ ਈਰਾਨ ਤੇ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਪਈ ਹੋਈ ਆ, ਹੋ ਸਕਦਾ ਵੀ ਉਸ ਦੇ ਵਿੱਚ ਤੇਲ ਵਹਿਣਾ ਜਿਹੜਾ ਉਹ ਸ਼ੁਰੂ ਹੋ ਜਾਵੇ ਤੇ ਰਿਸਟ੍ਰਿਕਸ਼ਨਸ ਹਟਣ ਦੇ ਨਾਲ, ਸੈਂਕਸ਼ਨਸ ਹਟਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ। ਜੀਓਪੋਲੀਟਿਕਲੀ ਇਸ ਤੇ ਕੀ ਅਸਰ ਹੋਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਈਰਾਨ ਨੂੰ ਇੰਨੀ ਜਿਹੜੀ ਖੁੱਲ੍ਹ ਦੇ ਕੇ ਜਾਂ ਸੈਂਕਸ਼ਨਸ ਹਟਾ ਕੇ ਕੀ ਅਮਰੀਕਾ ਚਾਈਨਾ ਦੇ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈਗਾ ਆ? ਇਹ ਵੀ ਜਿਹੜੀ ਨਾਲ ਦੇ ਨਾਲ ਸਮਝਣ ਵਾਲੀ ਜਿਹੜੀ ਇਹ ਗੱਲ ਹੋ ਸਕਦੀ ਹੈ, ਕਿਉਂਕਿ ਚਾਈਨਾ ਦੀ ਐਨਰਜੀ ਦੀਆਂ ਨੀਡਸ ਦਾ ਬਹੁਤਾ ਜਿਹੜਾ ਤੇਲ ਆ ਉਹ ਈਰਾਨ ਤੋਂ ਆਉਂਦਾ ਸੀਗਾ। ਈਰਾਨ ਵਾਲੇ ਤੇਲ ਤਾਂ ਵੇਚਦੇ ਸੀਗੇ, ਸ਼ੈਡੋ ਜਿਹੜੇ ਫਲੀਟਸ ਆ ਵੀ ਤੇਲ ਇੱਧਰੋਂ ਉੱਧਰ ਕਰਤਾ, ਸਮੁੰਦਰ ਦੇ ਵਿੱਚ ਤੇਲ ਚੇਂਜ ਕਰ ਲਿਆ, ਦੂਜੇ ਪਾਸੇ ਪਾ ਕੇ ਉੱਧਰੋਂ ਫਿਰ ਉੱਧਰ ਨੂੰ ਜਿਹੜਾ ਉਹ ਘੱਲ ਦਿੱਤਾ। ਅੱਗੇ ਇਹ ਕੰਮ ਚੱਲਦਾ ਸੀਗਾ ਸੈਂਕਸ਼ਨਸ ਤੋਂ ਜਿਹੜਾ ਉਹ ਬਚਣ ਦੀ ਖਾਤਰ। ਹੁਣ ਜੇ ਸੈਂਕਸ਼ਨਸ ਹਟ ਜਾਂਦੀਆਂ, ਵੇਵਰਸ ਜਿਹੜੇ ਇਸ ਤਰੀਕੇ ਦੇ ਨਾਲ US ਵਾਲੇ ਦਿੰਦੇ ਜਾਂਦੇ ਆ, ਤਾਂ ਈਰਾਨ ਵਾਲੇ ਖੁੱਲ੍ਹੇ ਡੁੱਲੇ ਜਿਹੜੇ ਤੇਲ ਆ ਉਹ ਵੇਚ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਬਣ ਰਹੀ ਆ। ਸੋ ਕਾਫੀ ਵੱਡੀ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਚੇਂਜ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ। ਰੀਸੈਂਟਲੀ ਆਪਾਂ ਦੇਖਿਆ ਹੀ ਆ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਵੈਂਸ ਹੋਣੀ, ਉੱਥੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਕੇ ਆਏ ਹੈਗੇ ਆ। ਸੋ ਹੁਣ ਅਗਲੀ ਗੱਲਬਾਤ ਕਦੋਂ ਹੋਊਗੀ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਇਹ ਚੀਜ਼ ਹੈਗੀ ਆ। ਈਰਾਨ ਵਾਲੇ ਹੁਣ ਇਹ ਕਹਿ ਰਹੇ ਆ ਵੀ ਹੁਣ ਪੱਟ ਨੂੰ ਥਾਪੀਆਂ ਮਾਰਨ ਵਾਲੀ ਗੱਲ ਕਰਦੇ ਆ, ਜਲੇ ਤੇ ਲੂਣ ਪਾਉਣ ਵਾਲੀ ਗੱਲ ਕਰਦੇ। ਕਹਿੰਦੇ ਵੀ ਜਿਹੜੀ ਡੀਲ ਟੂ ਐਂਡ ਵਾਰ, ਇਹਦਾ ਮਤਲਬ ਇਹ ਆ ਵੀ US ਨੇ ਆਪਣੀ ਹਾਰ ਮੰਨ ਲਈ ਆ। ਈਰਾਨ ਦੇ ਜਿਹੜੇ ਪਾਰਲੀਮੈਂਟਰੀ ਜਿਹੜੇ ਸਪੀਕਰ ਹੈਗੇ ਆ, ਮੁਹੰਮਦ ਬਗਰ ਗਲਿਫਬਾਗ, ਉਹਨਾਂ ਨੇ ਕਿਹਾ ਵੀ ਡੀਲ ਟੂ ਐਂਡ ਵਾਰ ਵਿਦ US ਵਾਜ਼ ਨਾਟ ਰਿਜ਼ਲਟ ਆਫ ਪ੍ਰੈਸ਼ਰ ਔਰ ਕੋਅਰਜਨ, ਵੀ ਕਿਸੇ ਨੇ ਸਾਡੇ ਤੇ ਦਬਾਅ ਪਾ ਕੇ ਜਾਂ ਸਾਡੀ ਬਾਂਹ ਮਰੋੜ ਕੇ ਨਹੀਂ ਇਹ ਜਿਹੜੀ ਡੀਲ ਜਿਹੜੀ ਉਹ ਕਰਾਈ ਹੈਗੀ। ਇਨਫੈਕਟ ਇਹ ਇੱਕ ਹਿਸਾਬ ਦੇ ਨਾਲ US ਦੀ ਹਾਰ ਦੀ ਜਿਹੜੀ ਉਹ ਡੈਕਲੇਰੇਸ਼ਨ ਹੈਗੀ ਆ। ਉਧਰ ਮਾਰਕੋ ਰੂਬੀਓ ਜਿਹੜੇ ਗਲਫ ਦੇ ਮੁਲਕਾਂ ਦੇ ਦੌਰੇ ਦੇ ਉੱਤੇ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਵੈਰੀ ਫਰੈਂਕ ਐਂਡ ਓਨੈਸਟ ਟਾਕਸ, ਵੀ ਸਿੱਧੀ ਖੁੱਲ੍ਹ ਕੇ ਜਿਹੜੀ ਉਹ ਗੱਲਬਾਤ ਹੋਈ ਆ। ਸੱਚਾਈ ਦੀ ਜਿਹੜੀ ਉਹ ਗੱਲਬਾਤ ਉੱਥੇ ਗਲਫ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਹੋਈ ਆ। ਕੀ ਗੱਲਾਂ ਹੋਈਆਂ ਉਹ ਡਿਟੇਲ ਉਹਨਾਂ ਨੇ ਬਿਲਕੁਲ ਜਿਹੜੀ ਉਹ ਨਹੀਂ ਦੱਸੀ। ਤੇ ਉਹਨਾਂ ਨੇ ਐਕਨੋਲਜ ਕੀਤਾ ਵੀ ਅਸੀਂ ਵੀ ਉਹਨਾਂ ਨੂੰ ਬਿਲਕੁਲ ਫਰੈਂਕਲੀ ਹੀ ਜਿਹੜਾ ਸਾਰੀਆਂ ਚੀਜ਼ਾਂ ਆ ਉਹ ਦੱਸ ਰਹੇ ਸੀ, ਜਿਹੜੇ ਸਾਡੇ ਲੰਮੇ ਸਮੇਂ ਤੋਂ ਐਲਾਈਜ਼ ਆ, ਦੋਸਤ ਮੁਲਕ ਜਿਹੜੇ ਉਹ ਬਣ ਕੇ ਚੱਲ ਰਹੇ ਹੈਗੇ ਆ। ਮਾਰਕੋ ਰੂਬੀਓ ਨੇ ਇੱਕ ਵਾਰੀ ਫੇਰ ਕਿਹਾ ਵੀ ਈਰਾਨ ਵਾਲੇ ਹਾਰਮੁਜ਼ ਜਿਹੜਾ ਸਟੇਟ ਆਫ ਹਾਰਮੁਜ਼ ਆ, ਉਸ ਦੇ ਲਈ ਫੀਸ ਚਾਰਜ ਨਹੀਂ ਕਰ ਸਕਦੇ ਹੈਗੇ। ਕਹਿੰਦੇ ਵੀ ਜਿਹੜਾ ਹੋਲ ਵਰਲਡ, ਪੂਰੀ ਦੁਨੀਆ ਜਿਹੜੀ ਇਸ ਚੀਜ਼
ਦੇ ਉਲਟ ਜਿਹੜੀ ਉਹ ਹੈਗੀ ਆ ਵੀ ਇੰਟਰਨੈਸ਼ਨਲ ਵਾਟਰਵੇ ਦੀ ਵਰਤੋਂ ਦੇ ਲਈ ਜਿਹੜੀ ਮਨੀ ਆ ਉਹ ਚਾਰਜ ਕੀਤੀ ਜਿਹੜੀ ਉਹ ਜਾਵੇ। ਸੋ ਇਸ ਟਾਈਮ ਦਬਾਅ ਪਾ ਰਹੇ ਆ ਈਰਾਨ ਦੇ ਉੱਤੇ ਵੀ ਭਾਈ ਤੁਸੀਂ ਇਦਾਂ ਦੀ ਕੰਮ ਜਿਹੜਾ ਉਹ ਨਾ ਹੀ ਜਿਹੜਾ ਉਹ ਕਰਿਓ। ਉਹਨਾਂ ਨੇ ਰੂਬੀਓ ਨੇ ਕਿਹਾ ਵੀ ਇਟਸ ਸਿੰਪਲ, ਦ ਪ੍ਰੈਜ਼ੀਡੈਂਟ ਹੈਜ਼ ਆਲਰੇਡੀ ਸੈਡ ਇਟਸ ਨਾਟ ਗੋਇੰਗ ਟੂ ਹੈਪਨ। ਤੇ ਉਹ ਕਹਿੰਦੇ ਵੀ ਬਾਕੀ ਮੁਲਕ ਵੀ ਜਿਹੜੇ ਗਲਫ ਦੇ ਵਿੱਚ ਆ ਉਹ ਇਸ ਸਟਾਂਸ ਦੇ ਵਿੱਚ ਸਾਥ ਜਿਹੜੇ ਉਹ ਦੇਣਗੇ। ਤੇ ਇਸ ਤਰੀਕੇ ਦੇ ਨਾਲ ਹੀ ਹੋਰ ਜਿਹੜੇ ਮਾਰਕੋ ਰੂਬੀਓ ਉਹਨਾਂ ਦੇ ਬਿਆਨ ਜਿਹੜੇ ਧਿਆਨ ਖਿੱਚਦੇ ਨੇ, ਕਹਿੰਦੇ ਵੀ US ਵਾਲੇ ਕੁਝ ਵੀ ਇਦਾਂ ਦਾ ਕੰਮ ਨਹੀਂ ਕਰਨਗੇ ਵੀ ਜਿਹਦੇ ਨਾਲ ਜਿਹੜੇ ਗਲਫ ਐਲਾਈਜ਼ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੂੰ ਕੋਈ ਨੁਕਸਾਨ ਜਾਂ ਉਹਨਾਂ ਨੂੰ ਕੋਈ ਖਤਰਾ ਜਿਹੜਾ ਉਹ ਪਹੁੰਚੇ। ਸੋ ਇਹ ਚੀਜ਼ ਵੀ ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ ਤੇ ਨਾਲ ਉਹਨਾਂ ਨੇ ਭਰੋਸਾ ਦਿਵਾਇਆ US ਨੇ ਉੱਥੋਂ ਦੇ ਗਲਫ ਮੁਲਕਾਂ ਨੂੰ ਵੀ ਜਿਹੜੀਆਂ ਸਾਡੀਆਂ ਸਿਕਿਉਰਿਟੀ ਅਸ਼ੋਰੈਂਸਿਸ ਆ ਵੀ ਤੁਹਾਡੀ ਅਸੀਂ ਰੱਖਿਆ ਕਰਾਂਗੇ, ਇਹ ਬਿਲਕੁਲ ਸੱਚੀਆਂ ਨੇ, ਰੀਅਲ ਨੇ, ਅਸੀਂ ਐਵੇਂ ਹਵਾ ਦੇ ਵਿੱਚ ਗੱਲਾਂ ਜਿਹੜੀਆਂ ਉਹ ਨਹੀਂ ਕਰ ਰਹੇ। ਪਰ ਆਪਾਂ ਰੀਸੈਂਟਲੀ ਦੇਖਿਆ ਵੀ ਈਰਾਨ ਨੇ ਗਲਫ ਦੇ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਅਮਰੀਕੀ ਅੱਡਿਆਂ ਦੇ ਉੱਤੇ ਤੇ ਹੋਰ ਉਹਨਾਂ ਦੇ ਥਾਵਾਂ ਦੇ ਉੱਤੇ ਜਿੱਥੇ ਅਮਰੀਕੀ ਇਨਫਰਾਸਟ੍ਰਕਚਰ ਹੋਣ ਦਾ ਉਹ ਦਾਅਵਾ ਕਰਦੇ ਆ, ਉਹਨਾਂ ਨੂੰ ਆਪਣੀਆਂ ਮਿਜ਼ਾਈਲਸ ਦਾ, ਡਰੋਨਸ ਦਾ ਜਿਹੜਾ ਉਹ ਨਿਸ਼ਾਨਾ ਜਿਹੜਾ ਉਹ ਬਣਾਇਆ ਸੀਗਾ। ਈਰਾਨ ਦੇ ਅਧਿਕਾਰੀ ਜਿਹੜੇ ਮੇਨ ਨੈਗੋਸ਼ੀਏਟਰ ਆ ਗਲਫ ਬਾਗ, ਉਹਨਾਂ ਦੇ ਪਾਰਲੀਮੈਂਟ ਦੇ ਸਪੀਕਰ, ਉਹਨਾਂ ਨੇ ਕਿਹਾ ਵੀ ਗਲਫ ਦੀਆਂ ਜਿਹੜੀਆਂ ਇਲਾਕੇ ਦੀਆਂ ਜਿੰਨੀਆਂ ਵੀ ਦਿੱਕਤਾਂ ਆ, ਪ੍ਰੋਬਲਮਸ ਆ, ਉਹਦੇ ਲਈ ਸਿਰਫ ਇਜ਼ਰਾਈਲ ਜਿਹੜਾ ਉਹ ਜ਼ਿੰਮੇਵਾਰ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਕੰਟਰੀਜ਼ ਇਸ ਇਲਾਕੇ ਦੀਆਂ ਆ ਇਹ ਨਵਾਂ ਸਿਸਟਮ ਜਿਹੜਾ ਉਹ ਬਣਾਉਣ, ਨਵੀਆਂ ਕੈਪੇਬਿਲਿਟੀਜ਼ ਦੇ ਹਿਸਾਬ ਦੇ ਜਿਹੜੇ ਉਹ ਨਾਲ। ਤੇ ਟਰਕੀ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਉਹ ਪਹੁੰਚੇ ਹੋਏ ਸੀਗੇ ਤੇ ਗਲਫ ਬਾਗ ਨੇ ਕਿਹਾ ਵੀ ਜਿਹੜੇ ਮੁਸਲਿਮ ਮੁਲਕ ਆ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਉਹਨਾਂ ਨੂੰ ਹੁਣ ਆਪਸ ਦੇ ਵਿੱਚ ਹਾਰਮਨੀ, ਪਿਆਰ ਦੇ ਨਾਲ, ਇਤਫਾਕ ਦੇ ਨਾਲ ਜਿਹੜਾ ਉਹ ਰਹਿਣਾ ਜਿਹੜਾ ਉਹ ਚਾਹੀਦਾ ਹੈ। ਕਹਿੰਦੇ ਵੀ ਇਹ ਹੁਣ ਅਨਅਵੋਇਡੇਬਲ ਨੈਸੈਸਿਟੀ ਜਿਹੜੀ ਉਹ ਬਣ ਚੁੱਕੀ ਆ ਵੀ ਇਸ ਤੋਂ ਬਗੈਰ ਹੁਣ ਬੇਸਿਕਲੀ ਗੁਜ਼ਾਰਾ ਜਿਹੜਾ ਉਹ ਨਹੀਂ ਹੈਗਾ। ਉਧਰ ਲੈਬਨਾਨ ਦੇ ਵਿੱਚ ਲੋਕ ਕਹਿੰਦੇ ਵੀ ਵਾਪਸ ਘਰਾਂ ਨੂੰ ਪਰਤ ਤਾਂ ਰਹੇ ਆ ਪਰ ਉਹਨਾਂ ਨੂੰ ਭਰੋਸਾ ਕੋਈ ਨਹੀਂ, ਉਹਨਾਂ ਨੂੰ ਇਹ ਡਰ ਨਾਲ ਦੇ ਨਾਲ ਸਤਾ ਰਿਹਾ ਵੀ ਕੀ ਪਤਾ ਦੁਬਾਰਾ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਦੁਬਾਰਾ ਜਿਹੜਾ ਉਹ ਹਮਲਾ ਸ਼ੁਰੂ ਕਰ ਦੇਣ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਹ ਦੁਬਾਰਾ ਵਾਅਦਾ ਕੀਤਾ ਵੀ ਉਹ ਈਰਾਨ ਨੂੰ ਨਿਊਕਲੀਅਰ ਵੈਪਨ ਬਣਾਉਣ ਤੋਂ ਹਰ ਹਾਲਤ ਦੇ ਵਿੱਚ ਰੋਕ ਕੇ ਜਿਹੜੇ ਉਹ ਰੱਖਣਗੇ। ਲੈਬਨਾਨ ਦੇ ਕਈ ਇਲਾਕਿਆਂ ਤੋਂ ਗੋਲੀਬਾਰੀ ਦੀ ਜਿਹੜੀਆਂ ਰਿਪੋਰਟਸ ਆ ਉਹ ਅਜੇ ਵੀ ਆ ਰਹੀਆਂ ਹੈਗੀਆਂ। ਜੀ ਬਿਲਕੁਲ।